ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਮ ਵੀਅਰਸ। ਇਸ ਵੇਲੇ ਜੋ ਪੰਜਾਬ ਦੇ ਹਾਲਾਤ ਹਨ, ਇਸ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਡਿਕਟੇਟਰਸ਼ਿਪ ਰੂਲ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਸਿੱਖਾਂ ਤੇ ਹੀ ਇਲਜ਼ਾਮ ਲਗਾਏ ਗਏ ਹਨ, ਸਿੱਖਾਂ ਤੇ ਹੀ ਗੋਲੀਆਂ ਚਲਾਈਆਂ ਜਾਂਦੀਆਂ ਹਨ। ਸ਼ਾਂਤਮਈ ਤਰੀਕੇ ਨਾਲ ਬੁਲਾਏ ਗਏ ਸਰਬੱਤ ਖਾਲਸਾ ਦੇ ਵਿੱਚ ਬੇਕਸੂਰ ਸਿੱਖ ਆਗੂਆਂ ਤੇ ਹੀ ਦੇਸ਼ ਧਰੋਹ ਦੇ ਕੇਸਿਸ ਪਾਏ ਜਾਂਦੇ ਹਨ। ਅੱਜ ਤੱਕ ਸਿੱਖਾਂ ਦੀ ਫੜੋਫੜੀ ਚੱਲ ਰਹੀ ਹੈ ਅਤੇ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਤੇ ਪੰਜਾਬ ਸਰਕਾਰ ਇਸ ਸੰਬੰਧੀ ਕੋਈ ਕਦਮ ਨਹੀਂ ਉਠਾ ਰਹੀ। ਅਣਖੀ ਸਿੱਖਾਂ ਤੇ ਜ਼ਬਰ ਤੇ ਜ਼ੁਲਮ ਦਾ ਹਨੇਰਾ ਹੈ। ਕਿਸੇ ਅਕਾਲੀ ਵਰਕਰ ਵੱਲ ਚੁੱਕੀ ਅੱਖ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ, ਜਿਸ ਦੀ ਉਦਾਹਰਨ 63 ਸਾਲਾ ਬਜ਼ੁਰਗ ਸਰਦਾਰ ਜਰਨੈਲ ਸਿੰਘ ਹਨ। ਸਰਕਾਰ ਇੱਕ ਤਰ੍ਹਾਂ ਗੁੰਡਾਗਰਦੀ ਤੇ ਉਤਰੀ ਹੋਈ ਹੈ, ਜਿਸ ਨੂੰ ਜਦੋਂ ਚਾਹੇ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਰਹੀ ਹੈ। ਇਸ ਕਾਰਨ ਪੰਜਾਬ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ। ਬਾਪੂ ਸੂਰਜ ਸਿੰਘ ਖਾਲਸੇ ਦਾ ਸੰਘਰਸ਼ ਅਜੇ ਵੀ ਜਾਰੀ ਹੈ, ਪਰ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਜਿਨ੍ਹਾਂ ਕੇਸਿਸ ਦੇ ਵਿੱਚ ਸੀਬੀਆਈ ਅਤੇ ਸੈਂਟਰਲ ਗਵਰਨਮੈਂਟ ਇਨਵੋਲਵਡ ਹੈ, ਉਹਨਾਂ ਸੰਬੰਧੀ ਸਟੇਟ ਗਵਰਨਮੈਂਟ ਕੋਈ ਡਿਸੀਜਨ ਨਹੀਂ ਲੈ ਸਕਦੀ। ਵੀਅਰਸ, ਇਸ ਵੇਲੇ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁਝ ਵਾਪਰ ਰਿਹਾ ਹੈ, ਜਿਨ੍ਹਾਂ ਸੰਬੰਧੀ ਅੱਜ ਗੱਲਬਾਤ ਕਰਾਂਗੇ ਅਸੀਂ ਰੋਜ਼ਾਨਾ ਪੈਰ ਦਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜਗਰਾਵਾਂ ਤੋਂ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਪੰਜਾਬ ਦੇ ਇਸ ਵੇਲੇ ਹਾਲਾਤ ਨੇ, ਜਿਸ ਤੁਸੀਂ ਜਾਣਦੇ ਕਿ ਇਸ ਵੇਲੇ ਪੰਜਾਬ ਵਿੱਚ ਡਿਕਟੇਟਰਸ਼ਿਪ ਰੂਲ ਚੱਲ ਰਿਹਾ ਹੈ, ਸਿਵਲ ਲਿਬਰਟੀ ਨਹੀਂ ਹੈ ਲੋਕਾਂ ਦੇ ਕੋਲੋਂ, ਐਂਡ ਅਨਡਿਕਲੇਅਰਡ ਐਮਰਜੈਂਸੀ ਹੈ ਹਰ ਪਾਸੇ। ਸਭ ਤੋਂ ਪਹਿਲਾਂ ਇਸ ਬਾਰੇ ਡਿਟੇਲ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਤੁਸੀਂ ਸ਼ਬਦ ਬੋਲੇ ਨੇ, ਬਿਲਕੁਲ ਮੈਂ ਸਮਝਦਾ ਕਿ ਇਹ ਇਸ ਵੇਲੇ ਪੰਜਾਬ ਦੇ ਜਿਹੜੇ ਵਰਤਮਾਨ ਹਾਲਾਤ ਨੇ ਜੀ, ਉਹਨਾਂ ਤੇ ਪੂਰੀ ਤਰ੍ਹਾਂ ਢੁਕਵੇਂ ਨੇ ਕਿ ਪੰਜਾਬ 'ਚ ਅੱਜ ਅਨਐਲਾਨੀ ਐਮਰਜੈਂਸੀ ਆ ਜਿਹੜੀ ਉਹ ਲਾਗੂ ਆ। ਤੇ ਦੂਜੇ ਸ਼ਬਦਾਂ 'ਚ ਅਸੀਂ ਜੇ ਪੰਜਾਬੀ ਦੇ ਇਹ ਸ਼ਬਦਾਂ 'ਚ ਗੱਲ ਕਰਨੀ ਹੋਵੇ ਤੇ ਪੰਜਾਬ 'ਚ ਇਸ ਵੇਲੇ ਗੁੰਡਾ ਰਾਜ ਹੈ। ਬਿਲਕੁਲ ਜੀ। ਕਿਸੇ ਵੀ ਵਿਅਕਤੀ ਨੂੰ ਜਿਹੜਾ ਇਸ ਦੇਸ਼ ਦੇ ਸੰਵਿਧਾਨ ਨੇ ਬੋਲਣ ਦੀ, ਸੁਣਨ ਦੀ, ਲਿਖਣ ਦੀ ਆਜ਼ਾਦੀ ਦਿੱਤੀ ਸੀ, ਉਹ ਅੱਜ ਪੰਜਾਬ ਦੇ ਵਿੱਚ ਕਿਸੇ ਪਾਸ ਨਹੀਂ। ਕੋਈ ਵੀ ਵਿਅਕਤੀ ਆ ਜਿਹੜਾ ਪੰਜਾਬ ਦੇ ਵਿੱਚ ਜ਼ੋਰ ਜ਼ਬਰ ਜ਼ੁਲਮ ਤਸ਼ੱਦਦ ਹੋ ਰਿਹਾ, ਉਹਦੇ ਵਿਰੁੱਧ ਨਾ ਤਾਂ ਆਵਾਜ਼ ਬੁਲੰਦ ਕਰ ਸਕਦਾ, ਨਾ ਉਹਦੇ ਵਿਰੁੱਧ ਲਿਖ ਸਕਦਾ। ਜਿੱਧਰੋਂ ਵੀ ਆਵਾਜ਼ ਆਉਂਦੀ ਆ ਉਹਨੂੰ ਚੱਕ ਕੇ ਜੇਲ੍ਹਾਂ 'ਚ ਡੱਕ ਦਿੱਤਾ ਜਾਂਦਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਸੀ ਜਿਹੜੀਆਂ ਆਪਣੇ ਗੁਰੂ ਦੇ ਨਾਮ ਤੇ, ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਸਰਬੱਤ ਖਾਲਸੇ 'ਚ ਪਹੁੰਚੀਆਂ। ਤੇ ਅੱਜ ਹਾਲਾਤ ਇਹ ਨੇ ਕਿ ਸਰਬੱਤ ਖਾਲਸਾ ਜਿਹੜਾ ਉਹਨੂੰ ਦੇਸ਼ ਧਰੋਹੀਆਂ ਦਾ ਮਤਲਬ ਇਕੱਠ ਦੱਸਿਆ ਜਾ ਰਿਹਾ, ਉਸ ਸਰਬੱਤ ਖਾਲਸੇ ਸ਼ਾਮਲ ਹੋਣ ਵਾਲੇ ਜਿਹੜੇ ਪ੍ਰਬੰਧਕ ਨੇ, ਆਗੂ ਨੇ, ਉਹਨਾਂ ਨੂੰ ਦੇਸ਼ ਧਰੋਹੀ ਕਹਿ ਕੇ ਜੇਲ੍ਹਾਂ 'ਚ ਡੱਕ ਦਿੱਤਾ ਗਿਆ। ਕੋਈ ਉਹਨਾਂ ਦੇ ਲਈ ਜੇ ਕੋਈ ਆਵਾਜ਼ ਬੁਲੰਦ ਕਰੇ, ਇੱਥੋਂ ਤੱਕ ਕਿ ਉਹਨਾਂ ਨੂੰ ਮੁਲਾਕਾਤ ਕਰਨ ਦੀ ਕਿਸੇ ਨੂੰ ਆਗਿਆ ਨਹੀਂ। ਲੇਕਿਨ ਇਹ ਹਰ ਕਿਸੇ ਦਾ ਅਧਿਕਾਰ ਹੈ। ਜਿਹੜਾ ਵੀ ਜਦੋਂ ਇਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰਤਾ, ਹਵਾਲਾਤੀ ਆ, ਉਹਦਾ ਅਧਿਕਾਰ ਹੈ ਕਿ ਹਫ਼ਤੇ 'ਚ 2 ਦਿਨ ਜੇਲ੍ਹ ਮੈਨੂਅਲ ਆ ਜਿਹੜਾ ਪੰਜਾਬ ਦਾ, ਉਹ ਇਹ ਗੱਲ ਨੂੰ ਦੀ ਆਗਿਆ ਦਿੰਦਾ ਕਿ 2 ਦਿਨ ਹਫ਼ਤੇ ਵਿੱਚ ਉਹਦੀ ਮੁਲਾਕਾਤ ਹੈ ਜਿਹੜੀ ਉਹ ਹੋ ਸਕਦੀ ਹੈ ਔਰ ਹੋਣੀ ਚਾਹੀਦੀ ਹੈ। ਪਰੰਤੂ ਇਸ ਵੇਲੇ ਉਹਨਾਂ ਦੀ ਕਿਸੇ ਦੀ ਵੀ ਮੁਲਾਕਾਤ ਦੀ ਆਗਿਆ ਨਹੀਂ। ਦੂਸਰਾ ਜਿਹੜੀ ਗੱਲ ਹੁਣ ਇਸ ਵੇਲੇ ਮੁੱਖ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਕਿ ਸਾਡੀ ਧਾਰਮਿਕ ਆਜ਼ਾਦੀ ਆ ਜਿਹੜੀ ਉਹ ਤਾਂ ਖੋਹ ਲਈ। ਹੁਣ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਉਹਦੇ ਤੇ ਹਮਲਾ ਜਿਹੜਾ ਹੋ ਰਿਹਾ ਕਿ ਕੋਈ ਵੀ ਆਵਾਜ਼ ਆ ਜਿਹੜੀ ਉਹ ਪ੍ਰੈਸ ਦੀ ਜਿਹੜੀ ਆਜ਼ਾਦੀ ਆ ਉਹ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਆ ਕਿ ਕੋਈ ਵੀ ਜੇ ਇਹਨਾਂ ਦੇ ਵਿਰੁੱਧ ਲਿਖਣ ਦੀ ਜ਼ਰੂਰਤ ਕਰਦਾ, ਇਹਨਾਂ ਦੇ ਵਿਰੁੱਧ ਬੋਲਣ ਦੀ ਜ਼ਰੂਰਤ ਕਰਦਾ, ਉਹਨੂੰ ਇਸੇ ਤਰ੍ਹਾਂ ਦੇ ਕਿਸੇ ਤਰ੍ਹਾਂ ਦੇ ਝੂਠੇ ਕੇਸ ਨੇ ਜਿਹੜੇ ਉਹਨਾਂ ਦੇ ਵਿੱਚ ਜੇਲ੍ਹਾਂ 'ਚ ਡੱਕਿਆ ਜਾ ਰਿਹਾ। ਤੇ ਇਹ ਪੰਜਾਬ ਦੇ ਹਾਲਾਤ ਇਸ ਵੇਲੇ ਬਣੇ ਹੋਏ ਨੇ। ਇੱਕ ਪਾਸੇ ਸਰਕਾਰ ਹੈ ਜਿਹੜੀ ਉਹ ਸਦਭਾਵਨਾ ਰੈਲੀਆਂ ਕਰ ਰਹੀ ਹੈ ਤੇ ਸਦਭਾਵਨਾ ਰੈਲੀਆਂ 'ਚ ਨਾਅਰੇ ਕੀ ਮਾਰੇ ਜਾ ਰਹੇ ਨੇ, ਅਸੀਂ ਸਿਰੀਆਂ ਫੇਰ ਦਿਆਂਗੇ, ਅਸੀਂ ਗਿੱਚੀਆਂ ਫੜ ਲਾਂਗੇ, ਅਸੀਂ ਆ ਕਰ ਦਿਆਂਗੇ, ਅਸੀਂ ਤੁੰਨ ਦਿਆਂਗੇ, ਅਸੀਂ ਖੰਗਣ ਨਹੀਂ ਦਿਆਂਗੇ। ਸੋ ਇਹ ਸਦਭਾਵਨਾ ਇਸ ਵੇਲੇ ਪੰਜਾਬ ਦੇ ਵਿੱਚ ਆ ਕਿ ਜਿਹੜਾ ਮਤਲਬ ਆਮ ਸਿੱਖ ਆ ਉਹਦੇ ਡਰਾਉਣ ਦੇ ਲਈ, ਉਹਨੂੰ ਖੌਫ ਜਦਾ ਕਰਨ ਲਈ, ਉਹਦੇ 'ਚ ਦਹਿਸ਼ਤ ਪੈਦਾ ਕਰਨ ਲਈ ਪੂਰੀ ਤਰ੍ਹਾਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪੰਜਾਬ 'ਚ ਇਸ ਵੇਲੇ ਗੁੰਡਾ ਰਾਜ ਆ, ਜਿਸ ਕਾਰਨ ਅੱਜ ਹਰ ਕੋਈ ਵਿਅਕਤੀ ਆ ਜਿਹੜਾ ਆਮ ਸਧਾਰਨ ਸਿੱਖ ਆ, ਉਹ ਵੀ ਮਤਲਬ ਇਹਨਾਂ ਦੇ ਜ਼ੁਲਮ ਜਬਰ ਕਾਰਨ ਕੋਈ ਸਭ ਕੁਝ ਆਪਣੇ ਸਾਹਮਣੇ ਹੁੰਦਾ ਦੇਖ ਕੇ ਵੀ ਉਹ ਇਸ ਵੇਲੇ ਦੜ ਵੱਟ ਗਿਆ, ਚੁੱਪ ਕਰ ਗਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਅੰਦਰੋਂ ਅੰਦਰ ਹੀ ਇੱਕ ਜਿਹੜਾ ਜਵਾਲਾਮੁਖੀ ਆ ਉਹ ਧਧਕ ਰਿਹਾ ਵਾ। ਇਹ ਕਿਸ ਵੇਲੇ ਫਟੂਗਾ ਇਹ ਪਰਮਾਤਮਾ ਜਾਣਦਾ, ਪਰੰਤੂ ਜਦੋਂ ਫਟੂਗਾ ਉਹਦਾ ਅੰਤ ਆ ਜਿਹੜਾ ਉਹ ਬਾਦਲਾਂ ਦਾ, ਮਤਲਬ ਜਿਹੜੀ ਅਸੀਂ ਗੱਲ ਬਾਰ-ਬਾਰ ਕਰ ਰਹੇ ਹਾਂ ਕਿ ਉਹ ਬਾਦਲਾਂ ਦਾ ਅੰਤ ਹੋਊਗਾ। ਜੀ ਜੀ। ਤੇ ਵੀਰ ਜੀ, ਤੁਸੀਂ ਗੱਲ ਕੀਤੀ ਸਦਭਾਵਨਾ ਰੈਲੀ ਦੇ ਵਿੱਚ, ਸਦਭਾਵਨਾ ਰੈਲੀ ਦੇ ਵਿੱਚ ਇਹ ਵੀ ਬਹੁਤ ਸਾਰੇ ਲੋਕ ਗੱਲਬਾਤ ਕਰਦੇ ਸੀ। ਮੈਂ ਕਾਫੀ ਸਾਰੇ ਪੋਸਟਰਸ ਵੀ ਦੇਖੇ ਜਿਸ ਦੇ ਵਿੱਚ ਲਿਖਿਆ ਸੀਗਾ ਪੰਜਾਬ ਬਚਾਓ ਤੇ ਖਾਲਿਸਤਾਨੀਆਂ ਨੂੰ ਭਜਾਓ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
देखो इस वेले प्रकाश सिंह बादल दी अपनी नीति है ਜਾਂ ਜਿਹੜੇ ਉਹਦੇ ਆਕੇ ਨੇ ਉਹਨਾਂ ਵੱਲੋਂ ਉਹਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਪੰਜਾਬ ਦੇ ਵਿੱਚ ਉਹ ਜਿਹੜਾ ਪੰਜਾਬ ਦਾ ਹਿੰਦੂ ਵਰਗ ਆ ਉਹਨੂੰ ਡਰਾਉਣ ਦੇ ਲਈ ਇੱਕ ਖਾਲਿਸਤਾਨ ਦਾ ਹਊਆ ਇੱਕ ਦਹਿਸ਼ਤ ਦਾ ਹਊਆ ਜਿਹੜਾ ਉਹ ਖੜਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਰ ਰਿਹਾ। ਪਹਿਲੀ ਜਿਹੜੀ ਸਦਭਾਵਨਾ ਰੈਲੀ ਸੀ ਉਹਦੇ ਵਿੱਚ ਉਹਨੇ ਉਹ ਸ਼ਬਦ ਬੋਲੇ ਜਿਹੜੇ ਮਤਲਬ ਇਸ ਪ੍ਰਕਾਸ਼ ਸਿੰਘ ਬਾਦਲ ਤੋਂ ਉਮੀਦ ਨਹੀਂ ਕਿ ਪਹਿਲਾਂ ਉਹ ਸਰਬੱਤ ਖਾਲਸਾ ਚ ਉਹ ਲੋਕ ਇਕੱਠੇ ਹੋਏ ਸੀ ਜਿਹੜੇ ਕਦੇ ਇਹ ਨਾਰਾ ਲਾਉਂਦੇ ਹੋਏ ਸੀ ਕਿ ਪਹਿਲਾਂ ਮੁੰਨੇ ਵੱਢਾਂਗੇ ਫਿਰ ਝੋਨਾ ਵੱਢਾਂਗੇ। ਸੋ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਆ ਇਹ ਬਾਦਲ ਦਲ ਵੱਲੋਂ ਬਾਦਲ ਦਲੀਆਂ ਵੱਲੋਂ ਕਿ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰ ਦੋ ਬਿਨਾਂ ਕਾਰਨ। ਹਾਲਾਂਕਿ ਅੱਜ ਤੱਕ ਜਦੋਂ ਦਾ ਸਿੱਖ ਸੰਘਰਸ਼ ਚੱਲ ਰਿਹਾ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀ ਉਹ ਨਹੀਂ ਵਾਪਰੀ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਹੋਇਆ, ਗੁਰਬਾਣੀ ਦੀ ਨਿਰੰਤਰ ਮਤਲਬ ਆਏ ਚੜ੍ਹਦੇ ਸੂਰਜ ਨਿਰੰਤਰ ਬੇਅਦਬੀ ਹੋ ਰਹੀ ਆ। ਉਸ ਦੇ ਬਾਵਜੂਦ ਪੰਜਾਬ 'ਚ ਕਿਤੇ ਵੀ ਫਿਰਕੂ ਤਣਾਅ ਨਹੀਂ ਦੇਖਿਆ ਗਿਆ। ਜੇ ਧਰਨੇ ਲੱਗੇ ਉਹਦੇ ਵਿੱਚ ਹਿੰਦੂ ਵੀ ਆ ਕੇ ਬੈਠੇ, ਮੁਸਲਮਾਨ ਵੀ ਆ ਕੇ ਬੈਠੇ। ਉਸ ਤੋਂ ਬਾਅਦ ਜੇ ਕਾਲੀ ਦੀਵਾਲੀ ਦਾ ਸੱਦਾ ਦਿੱਤਾ ਤੇ ਉਹਦੇ ਵਿੱਚ ਵੀ ਸਾਰੇ ਫਿਰਕਿਆਂ ਨੇ ਆਪਣਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੋਇਆ, ਉਹਨਾਂ ਦੇ ਅਹਿਸਾਸ ਨੂੰ ਮਤਲਬ ਭਾਪਦਿਆਂ ਹੋਇਆ ਉਹਨਾਂ ਨੇ ਉਹਦੇ ਵਿੱਚ ਸਾਥ ਦੇਣ ਦੀ, ਕਿਸੇ ਨੇ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਤਰ੍ਹਾਂ ਦਾ ਵੀ ਫਿਰਕੂ ਤਣਾਅ ਜਿਹੜਾ ਇਸ ਵੇਲੇ ਪੰਜਾਬ 'ਚ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਸਿਰਫ ਤੇ ਸਿਰਫ ਜਾਣ ਬੁੱਝ ਕੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਇਸ ਤਰ੍ਹਾਂ ਦਾ ਜਿਹੜਾ ਭੈੜਾ ਪ੍ਰਚਾਰ ਕੀਤਾ ਜਾ ਰਿਹਾ ਪੰਜਾਬ ਦੇ ਮਾਹੌਲ ਨੂੰ। ਜੇ ਪੰਜਾਬ ਦੇ ਅਮਨ ਚੈਨ ਨੂੰ ਅੱਜ ਅੱਗ ਲੱਗਦੀ ਆ ਤੇ ਉਹਦੇ ਲਈ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੋਊਗਾ। ਜੀ ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਸੀਗਾ ਆਨਲਾਈਨ ਦੇ ਉੱਪਰ ਜਿਸ ਦੇ ਵਿੱਚ ਤੁਸੀਂ ਗੱਲਬਾਤ ਕੀਤੀ ਸੀਗੀ ਬਜ਼ੁਰਗ ਜਰਨੈਲ ਸਿੰਘ ਦੀ ਕਹਾਣੀ ਬਾਰੇ ਕਿ ਕਿਸ ਤਰ੍ਹਾਂ ਉਹਨਾਂ ਨੇ ਮਲੂਕਾ ਦੇ ਚਪੇੜ ਮਾਰੀ ਤੇ ਉਸ ਵੱਲ ਕਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਕੀਤਾ ਗਿਆ। ਅਸੀਂ ਚਾਹਾਂਗੇ ਕਿ ਕਾਫੀ ਸਾਰੀ ਯੰਗ ਜਨਰੇਸ਼ਨ ਸਾਡੀ ਜਿਹਨਾਂ ਨੂੰ ਇਸ ਕਹਾਣੀ ਦੇ ਬਾਰੇ ਜਾਂ ਇਸ ਬਾਰੇ ਨਹੀਂ ਪਤਾ ਹੈਗਾ ਉਹਨਾਂ ਨੂੰ ਤੁਸੀਂ ਇਸ ਬਾਰੇ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੋ ਕਿ ਇਸ ਵੇਲੇ ਉਹਨਾਂ ਦੀ ਕੀ ਸਿਚੁਏਸ਼ਨ ਹੈ। ਦੇਖੋ ਜਿਹੜਾ ਬਜ਼ੁਰਗ ਜਰਨੈਲ ਸਿੰਘ 63 ਸਾਲ ਉਹਦੀ ਉਮਰ ਆ, ਉਹਦੇ ਮਨ 'ਚ ਮਤਲਬ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋ ਰਹੀ ਸੀ ਉਹਦੇ ਮਨ 'ਚ ਉਹਦਾ ਰੋਸ ਸੀ। ਵਿਸ਼ੇਸ਼ ਕਰਕੇ ਉਹਨੇ ਜਿਹੜੀ ਗੱਲ ਕੋਡ ਕੀਤੀ ਹੈ ਕਿ ਜਦੋਂ ਮਲੂਕੇ ਨੇ ਕਾਲੀ ਦੀਵਾਲੀ ਮਨਾਉਣ ਦਾ ਵਿਰੋਧ ਕੀਤਾ ਉਸ ਉਹਦੇ ਐਲਾਨ ਨਾਲ ਉਹ ਬਿਆਨ ਪੜ੍ਹ ਕੇ ਉਹਦੇ ਮਨ 'ਚ ਮਲੂਕੇ ਪ੍ਰਤੀ ਨਫ਼ਰਤ ਆ ਜਿਹੜੀ ਉਹ ਪੈਦਾ ਹੋ ਗਈ ਸੀ। ਜਦੋਂ ਉਸ ਬਜ਼ੁਰਗ ਨੂੰ ਪਤਾ ਲੱਗਿਆ ਕਿ ਮਲੂਕਾ ਉਹਦੇ ਪਿੰਡ ਵਿੱਚ ਆ ਰਿਹਾ ਤਾਂ ਉਹ ਆਪਣਾ ਵਿਰੋਧ ਜਤਾਉਣ ਲਈ ਉਸ ਤੋਂ ਪਹਿਲਾਂ ਉਹ ਬਰਗਾੜੀ ਸ਼ਹੀਦੀ ਸ਼ਰਧਾਂਜਲੀ 'ਚ ਵੀ ਪਹੁੰਚਿਆ, ਸਰਬੱਤ ਖਾਲਸਾ ਜੀ ਮਤਲਬ ਉਹਦੇ ਅੰਦਰ ਦਾ ਜਿਹੜਾ ਜਜ਼ਬਾ ਸੀ ਜਿਹੜਾ ਉਹ ਮਤਲਬ ਉਹਨੂੰ ਚੈਨ ਨਹੀਂ ਸੀ ਲੈਣ ਦੇ ਰਿਹਾ ਕਿ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਹੋ ਰਹੀ ਹੈ ਤੇ ਇਹ ਲੋਕ ਆ ਜਿਹੜੇ ਇਹ ਕਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਿ ਕਾਲੀ ਦੀਵਾਲੀ ਨਹੀਂ ਮਨਾਉਣੀ ਤੇ ਇਹ ਇਸ ਗੱਲ ਦਾ ਉਹਦੇ ਮਨ 'ਚ ਬੇਹੱਦ ਰੋਸ ਸੀ। ਸੋ ਉਸ ਰੋਸ ਦਾ ਭਰਿਆ ਪੀਤਾ ਉਹਨੇ ਮਤਲਬ ਆਪਣੇ ਰੋਹ ਤੇ ਰੋਸ ਦਾ ਪ੍ਰਗਟਾਵਾ ਕਰਨ ਲਈ ਜੋ ਕੁਝ ਪੰਜਾਬ ਦੇ ਵਿੱਚ ਉਸ ਵੇਲੇ ਦੇ ਹਾਲਾਤ ਸੀ ਪੰਜਾਬ ਸਮੁੱਚੇ ਪੰਜਾਬ 'ਚ ਭਾਵੇਂ ਕਿ ਅੱਜ ਵੀ ਆ ਪਰੰਤੂ ਅੱਜ ਉਹ ਅੰਦਰ ਦੱਬੇ ਹੋਏ ਨੇ, ਉਸ ਵੇਲੇ ਉਹ ਭੜਕੇ ਹੋਏ ਸੀ ਕਿ ਸਮੁੱਚੇ ਪੰਜਾਬ ਦੇ ਵਿੱਚ ਬਾਦਲ ਕਿਆਂ ਨੂੰ ਕੋਈ ਵੀ ਵਿਅਕਤੀ ਜਿਹੜਾ ਇਹ ਨਹੀਂ ਸੀ ਚਾਹੁੰਦਾ ਕਿ ਉਹ ਲੋਕਾਂ ਦੇ ਵਿੱਚ ਆ ਕੇ ਕੋਈ ਗੱਲ ਕਰੇ ਕਿ ਉਹ ਲੋਕ ਇਹ ਮਹਿਸੂਸ ਕਰਦੇ ਸੀ ਕਿ ਕੋਈ ਗੱਲ ਕਹਿਣ ਜੋਗੇ ਹੀ ਨਹੀਂ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਨਿਰੰਤਰ ਬੇਅਦਬੀ ਨੂੰ ਨਹੀਂ ਰੋਕ ਰਹੇ, ਉਲਟਾ ਸਿੰਘਾਂ ਤੇ ਗੋਲੀਆਂ ਚਲਾ ਰਹੇ ਨੇ, ਸਿੰਘਾਂ ਨੂੰ ਜੇਲ੍ਹਾਂ 'ਚ ਡੱਕ ਰਹੇ ਨੇ। ਸੋ ਇਹਨਾਂ ਦਾ ਹੱਕ ਨਹੀਂ ਬਣਦਾ ਕਿ ਇਹ ਸਿੱਖ ਸੰਗਤਾਂ 'ਚ ਆ ਕੇ ਆਪਣੀ ਕੋਈ ਬਿਆਨਬਾਜ਼ੀ ਕਰਨ ਜਾਂ ਸਿੱਖ ਸੰਗਤਾਂ 'ਚ ਆ ਕੇ ਕੋਈ ਪ੍ਰੋਗਰਾਮ ਦੇਣ। ਸੋ ਉਸ ਭਾਵਨਾ ਦੇ ਅਧੀਨ ਉਹਨੇ ਜਾ ਕੇ ਜਦੋਂ ਮਲੂਕੇ ਤੇ ਥੱਪੜ ਮਾਰੇ, ਉਹਨੇ 3 ਥੱਪੜ ਮਾਰੇ ਜਿਹਦੇ ਨਾਲ ਮਲੂਕੇ ਦੀ ਪੱਗ ਵੀ ਲਈ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਉਹ ਮਲੂਕੇ ਦਾ ਜਿਹੜਾ ਗੁੰਡਾ ਬਰਗੇਡ ਉਹ ਨਾਲ ਰੱਖ ਕੇ ਇਸ ਤੋਂ ਪਹਿਲਾਂ 2 ਘਟਨਾਵਾਂ ਹੋਈਆਂ ਕਿ ਉਹ ਆਪਦੇ ਨਾਲ ਪਿੰਡਾਂ ਦੇ ਵਿੱਚ ਗੁੰਡਾ ਬਰਗੇਡ ਲਿਜਾਂਦਾ ਸੀ, ਉਹਨਾਂ ਦੀ ਆਪਣੀ ਰਾਈਫਲ 'ਚੋਂ ਗੋਲੀ ਚੱਲੀ ਤੇ ਉਹਨਾਂ ਦਾ ਆਪਣਾ ਬੰਦਾ ਜਿਹੜਾ ਉਹ ਜ਼ਖਮੀ ਹੋਇਆ। ਸੋ ਉਹ 2-3 ਗੱਡੀਆਂ ਸੀ ਆਪਣੇ ਮਲੂਕਾ ਹਮੇਸ਼ਾ ਆਪਣੇ ਨਾਲ ਆਪਣੇ ਗੁੰਡਾ ਬਰਗੇਡ ਦੀਆਂ ਹਥਿਆਰਾਂ ਦੇ ਨਾਲ ਬੇਸਬਾਲ ਇਸ ਤਰ੍ਹਾਂ ਦੇ ਹੋਰ ਹਥਿਆਰ ਲੈ ਕੇ ਸੋ ਉਹ ਹੁੰਦੇ ਸੀ ਤੇ ਉਹਨਾਂ ਨੇ ਉਸ ਬਜ਼ੁਰਗ ਦੀ ਇੰਨੀ ਕੁੱਟਮਾਰ ਕੀਤੀ। ਅਸੀਂ ਸਾਰੇ ਜਾਣਦੇ ਹਾਂ ਕਿ ਉਹ 2 ਦਿਨ ਫਰੀਦਕੋਟ ਹਸਪਤਾਲ ਦੇ ਵਿੱਚ ਬੇਹੋਸ਼ ਰਿਹਾ। ਅੰਦਰੂਨੀ ਸੱਟਾਂ ਉਹਦੇ ਬੁੱਝੀਆਂ ਸੱਟਾਂ ਜਿਹੜੀਆਂ ਉਹਦੇ ਡਾਕਟਰਾਂ ਨੇ ਉਸ ਗੱਲ ਦੀ ਪੁਸ਼ਟੀ ਕੀਤੀ। ਅਗਲੀ ਗੱਲ ਕਿ ਉਸ ਬਜ਼ੁਰਗ ਤੇ ਜਰਨੈਲ ਸਿੰਘ ਤੇ ਤਾਂ ਪਰਚਾ ਦਰਜ ਹੋ ਗਿਆ, ਉਹਨੂੰ ਜੇਲ੍ਹ ਵੀ ਭੇਜਤਾ ਪਰੰਤੂ ਜਿਨ੍ਹਾਂ ਨੇ ਉਹਨੂੰ ਇੰਨਾ ਕੁੱਟਿਆ ਕਿ ਉਹ ਮੌਤ ਦੇ ਬਿਲਕੁਲ ਗੁਰੂਆਂ ਤੇ ਪਹੁੰਚ ਗਿਆ ਸੀ, ਦਹਲੀਜ਼ ਤੇ ਪਹੁੰਚ ਗਿਆ ਸੀ, ਉਹਨਾਂ ਵਿਰੁੱਧ ਅੱਜ ਤੱਕ ਕੋਈ ਪਰਚਾ ਜਿਹੜਾ ਉਹ ਦਰਜ ਨਹੀਂ ਹੋਇਆ। ਜੀ ਜੀ ਤਾਂ ਵੀਰ ਜੀ, ਜਿਸ ਤਰ੍ਹਾਂ ਪੰਜਾਬ ਸਰਕਾਰ ਜੋ ਸਿੱਖਾਂ ਦੇ ਨਾਲ ਕਰ ਰਹੀ ਹੈ ਜਾਂ ਫਿਰ ਤੁਸੀਂ ਹੁਣ ਐਗਜ਼ਾਮਪਲ ਦਿੱਤੀ, ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿਸ ਤਰ੍ਹਾਂ ਇਹ ਸਿੱਖ ਵਿਰੋਧੀ ਤਾਕਤਾਂ ਨੇ ਕਿਸ ਤਰ੍ਹਾਂ ਸਿੱਖਾਂ ਦਾ ਘਾਣ ਕਰਦੀਆਂ ਨੇ। ਪਰ ਤੁਸੀਂ ਇੱਕ ਆਰਟੀਕਲ ਹੋਰ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਗੱਲ ਕੀਤੀ ਸੀ ਕਿਸ ਤਰ੍ਹਾਂ ਜਿਹੜੀਆਂ ਸਿੱਖਾਂ ਦੇ ਜਿਹੜੇ ਦੁਸ਼ਮਣ ਤਾਕਤਾਂ ਨੇ ਸਿੱਖੀ ਤੇ ਸਿੱਖਾਂ ਦੀ ਹੋਂਦ ਨੂੰ 2070 ਤੱਕ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਹਨ। ਅਸੀਂ ਚਾਹਾਂਗੇ ਸਾਨੂੰ ਉਸ ਬਾਰੇ ਵੀ ਡਿਟੇਲ ਦਿਓ ਕਿ ਇਸ ਵੇਲੇ ਕੀ ਹੋ ਰਿਹਾ ਤੇ ਫਿਊਚਰ ਦੇ ਵਿੱਚ ਇਹ ਲੋਕ ਕੀ ਕਰਨਗੇ ਸਿੱਖੀ ਨੂੰ ਖਤਮ ਕਰਨ ਦੇ ਲਈ।
ਦੇਖੋ ਉਹਨਾਂ ਨੇ 2070 ਤੱਕ ਦਾ ਆਪਣਾ ਏਜੰਡਾ ਹੈ ਜਿਹੜਾ ਉਹਨਾਂ ਨੇ ਐਲਾਨੀਆ ਏਜੰਡਾ ਦਿੱਤਾ। ਉਸ ਬਾਰੇ ਕੌਮ ਨੂੰ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਬਿਲਕੁਲ ਉਹਨਾਂ ਨੇ ਐਲਾਨੀਆ ਏਜੰਡਾ ਦਿੱਤਾ। ਉਹਨਾਂ ਨੇ ਉਹਦੇ ਵਿੱਚ ਸਟੈਪ ਵਾਈਜ਼ ਕਿ 2023 ਤੱਕ, 2042 ਤੱਕ, 2057 ਤੱਕ ਤੇ ਫਿਰ 2070 ਤੱਕ ਆਹ ਸਾਡੀ ਯੋਜਨਾ ਤੇ ਇਸ ਅਨੁਸਾਰ ਅਸੀਂ ਇਹ ਸਿੱਖ ਤੇ ਸਿੱਖੀ ਦੀ ਹੋਂਦ ਆ ਜਿਹੜੀ ਖਤਮ ਕਰਨੀ ਆ। ਸੋ ਅੱਜ ਜੇ ਸਿੱਖਾਂ ਦੀਆਂ ਸਰਵ ਉੱਚ ਸੰਸਥਾਵਾਂ ਦੀ ਅਸੀਂ ਗੱਲ ਕਰ ਲਈਏ, ਚਾਹੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਤਲਬ ਪ੍ਰਭੂ ਸੱਤਾ ਦੀ ਗੱਲ ਕਰ ਲਈਏ, ਯਾਦ ਪ੍ਰਭੂ ਸੱਤਾ ਦੀ, ਚਾਹੇ ਅਸੀਂ ਜਿਹੜੇ ਸਾਡੇ ਪੰਜ ਪਿਆਰੇ ਨੇ, ਜਿਹੜੀ ਸਾਡੀ ਸਰਵ ਉੱਚ ਪਰੰਪਰਾ ਉਹਦੀ ਗੱਲ ਕਰ ਲਈਏ, ਚਾਹੇ ਅਸੀਂ ਸਰਬੱਤ ਖਾਲਸਾ ਦੀ ਗੱਲ ਕਰ ਲਈਏ, ਚਾਹੇ ਅਸੀਂ ਉਸ ਤੋਂ ਬਾਅਦ ਜਥੇਦਾਰ ਨੇ ਜਿਹੜੇ ਸਾਡੇ ਬਾਕੀ ਜਥੇਦਾਰ ਅਕਾਲ ਤਖ਼ਤ ਦੇ ਤੇ ਦੂਸਰੇ ਤਖ਼ਤਾਂ ਦੇ ਉਹਨਾਂ ਦੇ ਸਤਿਕਾਰ ਦੀ ਗੱਲ ਕਰ ਲਈਏ, ਚਾਹੇ ਅਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ, ਚਾਹੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਚਾਹੇ ਅਸੀਂ ਸੈਕਸ਼ਨਲ ਫੈਡਰੇਸ਼ਨ ਜਿਹਨੂੰ ਕੌਮ ਦਾ ਹਰਿਆਵਲ ਦਸਤਾ ਕਿਹਾ ਜਾਂਦਾ ਸੀ, ਇਹ ਸਾਰੀਆਂ ਕੌਮ ਦੀਆਂ ਉਹ ਸੰਸਥਾਵਾਂ ਸੀ ਜਿਨ੍ਹਾਂ ਨੂੰ ਅਸੀਂ ਕੌਮ ਦੇ ਥੰਮ ਕਹਿ ਸਕਦੇ ਹਾਂ, ਕੌਮ ਦੀ ਬੁਨਿਆਦ ਕਹਿ ਸਕਦੇ ਹਾਂ, ਜਿਨ੍ਹਾਂ ਤੇ ਕੌਮ ਆ ਜਿਹੜੀ ਉਹ ਖੜੀ ਆ ਤੇ ਜੀਵਤ ਰਹਿਣੀ ਆ। ਸੋ ਉਹਨਾਂ ਤਾਕਤਾਂ ਨੇ ਜੇ ਅੱਜ ਦੀ ਸਥਿਤੀ ਦੇ ਵਿੱਚ ਅਸੀਂ ਨਿਰਪੱਖਤਾ ਦੇ ਨਾਲ ਸੋਚੀਏ ਕਿ ਉਹਨਾਂ ਤਾਕਤਾਂ ਦਾ ਹਮਲਾ ਹੋਇਆ ਇਹਨਾਂ ਸਾਰੀਆਂ ਸੰਸਥਾਵਾਂ ਤੇ, ਇਹਨਾਂ ਨੂੰ ਢਹਿ ਢੇਰੀ ਕਰਨ ਤੇ ਸਿੱਖਾਂ ਦੇ ਮਨਾਂ ਚੋਂ ਜਿਹੜਾ ਇਹਨਾਂ ਦਾ ਸਤਿਕਾਰ ਬਣਿਆ ਹੋਇਆ ਵਾ, ਇਹਨਾਂ ਦਾ ਸਨਮਾਨ ਬਣਿਆ ਹੋਇਆ, ਜਿਹੜਾ ਇਸ ਗੁਰੂ ਦਾ ਹਰ ਸਿੱਖ ਇਹਨਾਂ ਵੱਲ ਅਗਵਾਈ ਲਈ ਦੇਖਦਾ ਵਾ, ਅੱਜ ਉਹ ਸਾਰਾ ਕੁਝ ਦੇਖੋ ਕਿ ਸਰਬੱਤ ਖਾਲਸਾ ਜਿਹੜੀ ਸਿੱਖਾਂ ਦੀ ਸਰਵ ਉੱਚ ਪਰੰਪਰਾ ਵਾ, ਅੱਜ ਉਹਦੇ ਵਿਰੁੱਧ ਵੀ ਆਵਾਜ਼ਾਂ ਆ ਰਹੀਆਂ ਨੇ। ਆਵਾਜ਼ਾਂ ਕਿਹਦੇ ਵੱਲੋਂ ਆ ਰਹੀਆਂ ਨੇ? ਜਿਹੜੇ ਆਪਣੇ ਆਪ ਨੂੰ ਜਿਨ੍ਹਾਂ ਦੀ ਸ਼ਕਲ ਸੂਰਤ ਸਿੱਖਾਂ ਵਾਲੀ ਆ ਕਿ ਉਹ ਤਾਂ ਜੀ ਦੇਸ਼ ਧਰੋਈਆਂ ਦਾ ਇਕੱਠ ਸੀ, ਉਹ ਤਾਂ ਜੀ ਖਾਲਿਸਤਾਨੀਆਂ ਦਾ ਇਕੱਠ ਸੀ ਜੀ, ਉਹ ਤਾਂ ਜੀ ਕਾਂਗਰਸੀਆਂ ਦਾ ਇਕੱਠ ਸੀ। ਮਤਲਬ ਸਰਬੱਤ ਖਾਲਸਾ ਤੇ ਵੀ ਜੇ ਕਿੰਤੂ ਪਰੰਤੂ ਸਿੱਖ ਕੌਮ ਦੇ ਗਦਾਰ ਹਿੱਸੇ ਕਰਨ ਲੱਗ ਜਾਣ ਤੇ ਕਿੱਥੇ ਤੇ ਸਥਿਤੀ ਪਹੁੰਚਦੀ ਆ। ਇਹ ਅੱਜ ਅਸੀਂ ਬੜੀ ਗੰਭੀਰਤਾ ਦੇ ਨਾਲ ਸੋਚਣ ਵਾਲੀ ਗੱਲ ਹੈ ਕਿ ਹਰ ਆਏ ਦਿਨ ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਣੀ ਦੀ ਗੁਟਕਾ ਸਾਹਿਬਾਨ ਦੇ ਰੂਪ ਦੇ ਵਿੱਚ ਬੇਅਦਬੀ ਹੋ ਰਹੀ ਹੈ ਤੇ ਉਹਦੇ ਪਿੱਛੇ ਕਾਰਨ ਕੀ ਆ? ਅੱਜ ਤੱਕ ਉਹਨਾਂ ਤਾਕਤਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ? ਕਿ ਇਹ ਤਾਕਤਾਂ ਨੇ ਜਿਹੜੀਆਂ ਜਿਨ੍ਹਾਂ ਨੇ ਐਲਾਨ ਕੀਤਾ ਹੋਇਆ ਕਿ ਉਹ ਜੋ ਗੁਰੂ ਗ੍ਰੰਥ ਸਾਹਿਬ ਜਾਂ ਜੋ ਗੁਰਬਾਣੀ ਦਾ ਸਾਡੇ ਮਨ 'ਚ ਸਤਿਕਾਰ ਆ, ਭੈ ਆ, ਡਰ ਆ, ਖੌਫ ਆ, ਸਾਰੀ ਸ਼ਰਧਾ ਹੈ ਜਿਹੜੀ ਉਹਨੂੰ ਹੌਲੀ ਹੌਲੀ ਕਰਕੇ ਉਹ ਖਤਮ ਕਰਨਾ ਚਾਹੁੰਦੀ ਹੈ। ਕਿ ਜਦੋਂ ਨਿਰੰਤਰ ਆਏ ਦਿਨ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਰਹੂਗੀ ਤੇ ਜਿਹੜਾ ਆਮ ਸਿੱਖ ਆ ਉਹਦੇ ਮਨ ਦੇ ਵਿੱਚ ਇਸ ਗੱਲ ਦਾ ਕੀ ਪ੍ਰਭਾਵ ਜਾਊਗਾ? ਉਹਨਾਂ ਨੇ ਇਸ ਗੱਲ ਨੂੰ ਡੂੰਘਾਈ ਦੇ ਨਾਲ ਬਾਚਿਆ, ਘੋਖਿਆ ਤੇ ਉਸ ਤੋਂ ਬਾਅਦ ਇਸ ਪਾਸੇ ਤੁਰੇ ਨੇ। ਸੋ ਜਦੋਂ ਸਿੱਖਾਂ ਦੀਆਂ ਸਾਰੀਆਂ ਮਹਾਨ ਸੰਸਥਾਵਾਂ ਨੇ ਉਹਨਾਂ ਨੂੰ ਢਹਿ ਢੇਰੀ ਕਰਨ ਵੱਲ ਉਹ ਤਾਕਤਾਂ ਤੁਰੀਆਂ ਹੋਈਆਂ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਸਾਡੇ ਲਈ ਮਤਲਬ ਅੰਤਮ ਪੜਾਅ ਹੈ, ਸੋ ਉਸ ਦਾ ਜਿਹੜਾ ਮਾਨ ਸਨਮਾਨ, ਡਰ, ਭੈ, ਖੌਫ ਆ ਜਿਹੜਾ ਕੌਮ ਦੇ ਵਿੱਚ ਉਹਨੂੰ ਖਤਮ ਕਰ ਇਹ ਅਸੀਂ ਗੱਲ ਨੂੰ ਬਾਖੂਬੀ ਸਮਝ ਸਕਦੇ ਹਾਂ। ਇੱਕ ਪਾਸੇ ਸਾਡੀ ਜਵਾਨੀ ਆ ਜਿਹੜੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਆ ਨਸ਼ਿਆਂ ਦੇ ਨਾਲ, ਇੱਕ ਪਾਸੇ ਸਾਡੀ ਜਵਾਨੀ ਨੂੰ ਲੱਚਰਤਾ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਹੈ, ਇੱਕ ਪਾਸੇ ਜਵਾਨੀ ਨੂੰ ਸਿੱਖੀ ਨਾਲੋਂ ਪਤਤਪੁਣੇ ਦੇ ਕਾਰਨ ਤੋੜਨ ਦੀ ਕੋਸ਼ਿਸ਼ ਹੈ। ਇਹ ਸਾਰਾ ਕੁਝ ਬੜਾ ਅਗਲੀ ਗੱਲ ਜਿਹੜੀ ਪੰਜਾਬ ਆ, ਪੰਜਾਬ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਗੱਲ ਚੱਲ ਰਹੀ ਹੈ। ਚਾਹੇ ਉਹ ਆਰਥਿਕ ਪੱਖੋਂ ਦੇਖ ਲਓ ਕਿ ਅੱਜ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਆ, 68,000 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ, ਹਰ ਚੜ੍ਹਦੇ ਸੂਰਜ 2 ਕਿਸਾਨ ਆ ਜਿਹੜੇ ਉਹ ਖੁਦਕੁਸ਼ੀ ਕਰ ਰਹੇ ਨੇ। ਸੋ ਪੰਜਾਬ ਆ ਜਿਹੜਾ ਉਹਨੂੰ ਆਰਥਿਕ ਰੂਪ ਵਿੱਚ, ਧਾਰਮਿਕ ਰੂਪ ਵਿੱਚ ਪਹਿਲਾਂ ਹੀ ਗੱਲ, ਫਿਰ ਆਰਥਿਕ ਰੂਪ ਆ, ਉਸ ਤੋਂ ਬਾਅਦ ਸਾਡਾ ਜਿਹੜਾ ਸਮਾਜਿਕ ਰਿਸ਼ਤੇ ਨੇ ਅੱਜ ਝਿੜਕ ਚੁੱਕੇ ਨੇ। ਮਾਂ ਬਾਪ ਪੁੱਤ ਧੀ ਦਾ ਵੀ ਮਤਲਬ ਆਪਸ ਵਿੱਚ ਜੋ ਸਾਡੇ ਸਾਹਮਣੇ ਘਟਨਾਵਾਂ ਆ ਰਹੀਆਂ ਨੇ ਉਹ ਵੀ ਸਾਰਾ ਸਮਾਜਿਕ ਰੂਪ ਵਿੱਚ ਸਾਡਾ ਤਾਣਾ ਬਾਣਾ ਖਤਮ ਕੀਤਾ ਜਾ ਰਿਹਾ, ਸੱਭਿਆਚਾਰਕ ਰੂਪ ਵਿੱਚ ਪਹਿਲਾਂ ਹੀ ਖਤਮ ਕਰ ਚੁੱਕੇ ਨੇ। ਸੋ ਇਹ ਬੜੀਆ ਦਿਨੀ ਮਿਤੀ ਸਾਜ਼ਿਸ਼ ਦੇ ਨਾਲ ਸਿੱਖ ਕੌਮ ਤੇ ਪੰਜਾਬ ਤੇ ਜਿਹੜਾ ਹਮਲਾ ਕੀਤਾ ਜਾ ਰਿਹਾ, ਇਹ ਉਹਨਾਂ ਦੀ ਜਿਹੜੀ ਪੜਾਅ ਦਰ ਪੜਾਅ ਨੀਤੀ ਆ ਉਹਦੇ ਮੁਤਾਬਕ ਆ। ਪਰੰਤੂ ਅਸੀਂ ਉਹਨਾਂ ਦੇ ਜਿਹੜਾ ਹਮਲਾ ਉਹਦਾ ਜਵਾਬ ਦੇਣ ਲਈ ਹਾਲੇ ਤੱਕ ਕੌਮ ਆ ਜਿਹੜੀ ਇਸ ਗੱਲ ਨੂੰ ਸਮਝ ਹੀ ਨਹੀਂ ਸਕੀ ਕਿ ਅਸੀਂ ਉਹਨਾਂ ਦੇ ਜਿਹੜਾ ਹਮਲਾ ਉਹਦਾ ਪੜਾਅ ਦਰ ਪੜਾਅ ਜਵਾਬ ਦੇਣ ਦੇ ਲਈ ਸਾਡੀ ਕੀ ਰਣਨੀਤੀ ਹੋਣੀ ਚਾਹੀਦੀ ਹੈ। ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਤਿਆਰ ਨਹੀਂ। ਸੋ ਇਹ ਜਿਹੜੀ ਗੰਭੀਰ ਸਥਿਤੀ ਕੌਮ ਦੇ ਸਾਹਮਣੇ ਆ, ਇਹਦੇ ਬਾਰੇ ਜ਼ਰੂਰ ਸਾਨੂੰ ਸੋਚਣਾ, ਵਿਚਾਰਨਾ, ਚਿੰਤਾ ਤੇ ਚਿੰਤਨ ਕਰਨਾ ਪੈਣਾ। ਬਿਲਕੁਲ ਅਮੀ ਵੀਰ ਜੀ, ਇਸ ਗੱਲ ਕੀਤੀ ਕਿ ਹਰ ਇੱਕ ਸਿੱਖਮ ਕੋ ਨਾ ਰਾਜਨੀਤੀ ਹੈ ਨਾ ਕੋਈ ਰਣਨੀਤੀ ਹੈ, ਬਿਕੋਜ਼ 2017 ਦੀ ਚੋਣਾਂ ਵੀ ਆ ਰਹੀਆਂ, ਪਰ ਵੀਰ ਅਸੀਂ ਇੱਕ ਪਲੇਟਫਾਰਮ ਤੇ ਨਹੀਂ ਆ ਸਕੇ। ਪਰ ਜਿਸ ਤਰ੍ਹਾਂ ਅਸੀਂ ਜਾਣਦੇ ਕਿ ਬਾਕੀ ਜਿਹੜੀਆਂ ਪਾਰਟੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਹੋਵੇ, ਇਹ ਆਲਰੇਡੀ ਇਸ ਚੀਜ਼ ਤੋਂ ਅਵੇਅਰ ਨੇ ਕਿ ਇਸ ਵੇਲੇ ਸਿੱਖ ਜਿਹੜੇ ਹੈਗੇ ਉਹਨਾਂ ਕੋਲ ਕੁਝ ਨਹੀਂ ਹੈਗਾ। ਕਿਉਂਕਿ ਸਾਨੂੰ ਇਹ ਤਾਂ ਪਤਾ ਹੈ ਕਿ ਅਸੀਂ ਬਾਦਲ ਨੂੰ ਵੋਟਾਂ ਦੇਣੀ ਹੈ, ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਉਹਨਾਂ ਨੇ ਪ੍ਰਧਾਨ ਬਣਾ ਦਿੱਤਾ ਹੈ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਕਾਫੀ ਸਾਰੇ ਮੈਂ ਦੇਖਿਆ ਫੇਸਬੁੱਕ ਤੇ ਕਾਫੀ ਸਾਰੇ ਸਿੱਖ ਵੀਰ ਇਸ ਚੀਜ਼ ਦਾ ਹੀ ਬਹੁਤ ਖੁਸ਼ ਹੋ ਗਏ ਨੇ ਕਿ ਇਸ ਲਈ ਸਰਦਾਰ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ। ਹੁਣ ਕਾਫੀ ਲੋਕ ਕਾਂਗਰਸ ਵੱਲ ਨੂੰ ਹੋ ਗਏ ਨੇ, ਕਾਫੀ ਲੋਕ ਆਮ ਆਦਮੀ ਪਾਰਟੀ ਵੱਲ ਨੂੰ ਹੋ ਗਏ। ਇਸ ਸਭ ਦਾ ਤੁਹਾਨੂੰ ਲੱਗਦਾ ਕਿ ਇਹ ਲੋਕ ਫਾਇਦਾ ਉਠਾ ਸਕਦੇ ਬਿਕੋਜ਼ ਇਸ ਵੇਲੇ ਸਿੱਖ ਕੌਮ ਜਿਹੜੀ ਆ ਉਹ ਕਮਜ਼ੋਰ ਹੈ ਕਿਉਂਕਿ ਅਸੀਂ ਆਪਣੀ ਕੋਈ ਪਾਰਟੀ ਜਾਂ ਆਪਣੀ ਕੋਈ ਚੀਜ਼ ਖੜੀ ਨਹੀਂ ਕਰ ਸਕੇ?
ਦੇਖੋ ਇਹ ਮੈਂ ਵਾਰ-ਵਾਰ ਗੱਲ ਕਰ ਰਿਹਾ, ਇਹ ਸਾਡੀ ਕੌਮ ਦੇ ਵਿੱਚ ਇੱਕ ਜਿਹੜੀ ਬੌਧਿਕ ਪੱਖ ਤੋਂ ਕਮਜ਼ੋਰੀ ਹੈ, ਇਹ ਮੈਨੂੰ ਲੱਗਦਾ ਕਿ ਸਾਰਾ ਇਹ ਉਹਦਾ ਹੀ ਨਤੀਜਾ। ਅਸੀਂ ਹਜੇ ਤੱਕ ਇਸ ਗੱਲ ਨੂੰ ਮਤਲਬ ਪਰਪੱਕ ਨਹੀਂ ਕਰ ਸਕੇ ਕਿ ਚਾਹੇ ਉਹ ਕਾਂਗਰਸ ਆ ਤੇ ਚਾਹੇ ਉਹ RSS ਆ, ਸਿੱਖਾਂ ਦੇ ਲਈ ਉਹ ਇੱਕ ਨਾਗਨਾਥ ਆ ਤੇ ਦੂਸਰਾ ਸਪਨਾਥ ਆ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਅੱਜ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ, ਉਹਨਾਂ ਹਾਲਾਤਾਂ ਦੇ ਅਨੁਸਾਰ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਦਿੱਤੀ ਆ ਤੇ ਉਹਦੇ ਪਿੱਛੇ ਕਾਰਨ ਕੀ ਆ ਸਾਨੂੰ ਸਮਝਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਦੀ ਹਿੰਦੂ ਵਰਗ ਆ ਜਿਹੜਾ, ਉਹਦੇ ਵਿੱਚ ਕੋਈ ਪਕੜ ਤਾਂ ਹੈ ਨਹੀਂ ਜੀ। ਉਹਦੀ ਜਿਹੜੀ ਪਕੜ ਆ ਉਹ ਪੰਜਾਬ ਦੀ ਕਿਸਾਨੀ ਤੇ ਆ, ਪੰਜਾਬ ਦੀ ਕਿਸਾਨਾਂ ਤੇ ਆ। ਤੇ ਇਹ ਫਿਰ ਜਿਹੜੇ ਪੰਜਾਬ ਦੀ ਕਿਸਾਨੀ ਆ ਜਾਂ ਜਿਹੜੀ ਸਰਬੱਤ ਖਾਲਸੇ ਚ ਪਹੁੰਚੀ ਹੋਈ ਸੀ, ਉਹਦੇ ਚੋਂ ਕਿੰਨਾ ਹਿੱਸਾ, ਬਹੁਤ ਗਿਣਤੀ ਹਿੱਸਾ ਜਿਹੜਾ ਸਰਬੱਤ ਖਾਲਸੇ ਚ ਪਹੁੰਚਣ ਵਾਲਾ ਉਹੀ ਆ। ਸੋ ਇਹ ਜਿਹੜੀ ਮਤਲਬ ਬੜੀ ਡੂੰਘੀ ਸੋਚੀ ਸਮਝੀ ਸਾਜ਼ਿਸ਼ ਹੈ ਜਿਹੜੀ ਕਿ ਜਿਹੜੀਆਂ ਪੰਥਕ ਧਿਰਾਂ ਵੱਲ ਸਮੁੱਚੀ ਪੰਥ ਨੇ ਇਕੱਠਾ ਹੋਣਾ ਸੀ, ਸਿੱਖ ਸੋਚ ਨੇ ਇਕੱਠਾ ਹੋਣਾ ਸੀ, ਉਸ ਪਾਸੇ ਸਾਡੇ ਆਗੂ ਨੇ ਉਹ ਪੂਰੀ ਤਰ੍ਹਾਂ ਫੇਲ ਹੋ ਗਏ ਨੇ। ਉਹ ਇੱਕ ਪਲੇਟਫਾਰਮ ਕੌਮ ਨੂੰ ਦੇਣ ਦੇ ਵਿੱਚ ਪੂਰੀ ਤਰ੍ਹਾਂ, ਇੱਥੋਂ ਤੱਕ ਕਿ ਸਰਬੱਤ ਖਾਲਸਾ ਤੇ ਅਸੀਂ ਇੱਕ ਕਿੰਤੂ ਪਰੰਤੂ ਕਰਨ ਲੱਗੇ, ਇਹਦਾ ਵਿਧੀ ਵਿਧਾਨ ਨਹੀਂ ਸੀ, ਇਹਦਾ ਅਸੀਂ ਇਹ ਨਹੀਂ ਕਿਹਾ ਕਿ ਇਸ ਵੇਲੇ ਸਾਡਾ ਜਿਹੜਾ ਨਿਸ਼ਾਨਾ, ਜਿਹੜਾ ਬਾਦਲ ਸਿੱਖੀ ਨੂੰ ਹੜੱਪਣ ਲਈ ਤਿਆਰ ਆ, ਸਾਡਾ ਨਿਸ਼ਾਨਾ ਇੱਕੋ ਇੱਕ ਆ ਕਿ 2017 ਚ ਅਸੀਂ ਬਾਦਲ ਦਾ ਪੰਜਾਬ ਚੋਂ ਖਾਤਮਾ ਕਰਨਾ ਵਾ। ਬਾਦਲ ਤੋਂ ਅਸੀਂ ਜਿਹੜੀਆਂ ਸਾਡੀਆਂ ਸਾਰੀਆਂ ਸਰਵ ਉੱਚ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਆਜ਼ਾਦ ਕਰਾਉਣਾ। ਇਸ ਵੇਲੇ ਕੌਮ ਦਾ ਏਜੰਡਾ ਸਿਰਫ ਤੇ ਸਿਰਫ ਇੱਕ ਇਹ ਹੋਣਾ ਚਾਹੀਦਾ ਸੀ, ਪਰੰਤੂ ਉਸ ਦੇ ਬਾਵਜੂਦ ਅਸੀਂ ਇੱਕ ਹੋਣ ਲਈ ਤਿਆਰ ਨਹੀਂ। ਅਸੀਂ ਮਤਲਬ ਨਿੱਜੀ ਹਉਮੈ, ਸਵਾਰਥ, ਲੋਭ, ਲਾਲਸਾ, ਹਾਲੇ ਤੱਕ ਵੀ ਸਾਡੇ ਆਗੂ ਉਸ ਨੂੰ ਛੱਡਣ ਲਈ ਤਿਆਰ ਨਹੀਂ। ਸੋ ਇਸ ਕਾਰਨ ਜਦੋਂ ਇਹ ਸਥਿਤੀ ਹੈ ਜਿਹੜੀ, ਉਹ ਜਿਹੜੇ ਲੋਕ ਨੇ ਜਿਨ੍ਹਾਂ ਦੀ ਬੜੀ ਦੂਰ ਦੇਖਿਆ ਜੀ ਸਮਝਦੇ ਆ ਕਿ 100 ਸਾਲ ਵੀ ਅੱਗੇ ਵੀ ਸੋਚਦੇ ਆ, ਉਹਨਾਂ ਲੋਕਾਂ ਨੇ ਸੋਚ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਪੰਜਾਬ ਦੀ ਸਿੱਖ ਵੋਟ ਆ ਜਿਹੜੀ, ਉਹਦੇ ਵਿੱਚ ਹਲ ਵੰਡੀਆਂ ਪਾਉਣ ਦੇ ਲਈ ਇਹ ਕੈਪਟਨ ਅਮਰਿੰਦਰ ਦੀ ਅਗਵਾਈ ਹੋਈ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਫੈਸਲਾ ਜਿਹੜਾ ਉਹ ਕੀ ਹੋਣਾ। ਜਦੋਂ ਵੋਟਾਂ ਦੀ ਡਿਵਾਈਡੇਸ਼ਨ ਹੋਣੀ ਆ, ਵੋਟਾਂ ਵੰਡੀਆਂ ਜਾਣੀਆਂ, ਤੇ ਆਖਰ ਨੂੰ ਉਹਦਾ ਲਾਭ ਕਿਹਨੂੰ ਹੋਣਾ। ਮਤਲਬ ਇਸ ਪਾਸੇ ਕੌਮ ਨੂੰ ਬੜੀ ਗੰਭੀਰਤਾ ਨਾਲ ਸੋਚਣਾ ਪਊਗਾ ਕਿ ਅਸੀਂ ਆਪਦੀ ਨਕੇਲ ਬਗਾਨਿਆਂ ਦੇ ਹੱਥ ਦੇਣੀ ਆ, ਜਾਂ ਅਸੀਂ ਆਪਦੀ ਨਕੇਲ ਉਹ ਵੀ ਜਿਹੜੇ ਲਈ ਸਾਡੇ ਲਈ ਸਪਨਾਥ ਨੇ ਜਾਂ ਨਾਗਨਾਥ ਨੇ ਉਹਨਾਂ ਦੇ ਹੱਥ ਦੇਣੀ ਆ। ਸੋ ਇਹ ਬੜੀ ਗੈਰ ਗੰਭੀਰ ਵਿਚਾਰ ਆ ਇਸ ਮੁੱਦੇ ਤੇ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਉਹਨਾਂ ਦਾ ਜਿਹੜਾ 2070 ਦਾ ਏਜੰਡਾ, ਅਸੀਂ ਹਾਲੇ ਤੱਕ ਉਹਨੂੰ ਗੰਭੀਰਤਾ ਨਾਲ ਵਿਚਾਰ ਨਹੀਂ ਸਕੇ। ਸੋ ਇਹ ਜਿਹੜਾ 2017 ਦਾ ਮਿਸ਼ਨ ਆ, ਉਹਦੇ ਲਈ ਇਹਨਾਂ ਦਾ ਕੀ ਏਜੰਡਾ, ਹਾਲੇ ਤੱਕ ਅਸੀਂ ਉਸ ਏਜੰਡੇ ਨੂੰ ਵੀ ਵਿਚਾਰ ਨਹੀਂ ਸਕੇ। ਕੋਈ ਕੈਪਟਨ ਦੇ ਆਉਣ ਤੇ ਖੁਸ਼ ਹੋ ਰਿਹਾ, ਕੋਈ ਆਪ ਦੇ ਤਾਕਤਵਰ ਹੋਣ ਤੇ ਖੁਸ਼ ਹੋ ਰਿਹਾ, ਪਰੰਤੂ ਅਸੀਂ ਕੌਮ ਆ ਜਿਹੜੀ ਉਹ ਆਖਰ ਨੂੰ ਉਹਦਾ ਕਦੋਂ ਵਾਰੀ ਆਉਣੀ ਆ। ਤੇ ਜਦੋਂ ਤੱਕ ਸਾਨੂੰ ਇਹ ਪਤਾ ਕਿ ਜਦੋਂ ਤੱਕ ਰਾਜ ਸ਼ਕਤੀ ਸਾਡੇ ਕੋਲ ਨਹੀਂ, ਤੇ ਜਿਹੜਾ ਕੌਮ ਤੇ ਹਮਲਾ ਹੋ ਰਿਹਾ ਇਹਨੂੰ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਰੋਕ ਸਕਾਂਗੇ। ਉਸ ਦੇ ਬਾਵਜੂਦ ਅਸੀਂ ਇਸ ਪਾਸੇ ਵਿਚਾਰ ਕਰਨ ਲਈ ਤਿਆਰ ਨਹੀਂ। ਬਿਲਕੁਲ ਬਿਲਕੁਲ ਵੀਰ ਜੀ। ਅਮੀ ਵੀਰ ਜੀ, ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ, ਵੀ ਆਲ ਨੋ ਕਿ ਇਸ ਵੇਲੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ, ਦਹਿਸ਼ਤਗਰਦੀ ਹੋ ਰਹੀ ਹੈ, ਗੁੰਡਾ ਰਾਜ ਚੱਲ ਰਿਹਾ। ਪਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਰਿਆਂ ਦਾ ਫੋਕਸ ਉਸ ਚੀਜ਼ ਵੱਲ ਸੀਗਾ, ਪਰ ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਅਸੀਂ ਆਪਣੇ ਦਰਸ਼ਕਾਂ ਨੇ ਮਾਫੀ ਮੰਗਣਾ ਚਾਹੁੰਦੇ ਕਿ ਅਸੀਂ ਬਾਪੂ ਸੂਰਤ ਸਿੰਘ ਜਿਹੜਾ ਖਾਲਸਾ ਦਾ ਸੰਘਰਸ਼ ਚੱਲ ਰਿਹਾ ਉਸ ਸੰਬੰਧੀ ਜ਼ਿਆਦਾ ਗੱਲਬਾਤ ਨਹੀਂ ਕਰ ਸਕੇ ਆਪਣੇ ਦਰਸ਼ਕਾਂ ਨਾਲ। ਤਾਂ ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ ਇਸ ਵੇਲੇ ਉਹਨਾਂ ਸੰਘਰਸ਼ ਦੇ ਕੀ ਹਾਲਾਤ ਨੇ, ਕੀ ਸਿਚੁਏਸ਼ਨ ਚੱਲ ਰਹੀ ਹੈ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਨਾਲ, ਐਂਡ ਆਲਸੋ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਜਿਹੜਾ ਸਟੇਟ ਹੁਣ ਇਨਵੋਲਵ ਨਹੀਂ ਹੋ ਸਕਦੀ, CBI ਅਤੇ ਸੈਂਟਰਲ ਗਵਰਨਮੈਂਟ ਦੇ ਜਿਹੜੇ ਥੱਲੇ ਕੇਸਿਸ ਨੇ ਉਹਨਾਂ ਵਿੱਚ ਇਨਵੋਲਵ ਨਹੀਂ ਹੋ ਸਕਦੀ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਤੁਸੀਂ ਇਹ ਕੀਤੀ ਹੈ ਕਿ ਜਿਹੜਾ ਹੁਣ ਸੁਪਰੀਮ ਕੋਰਟ ਦਾ ਫੈਸਲਾ ਹੈ, ਇਹਦੇ ਨਾਲ ਮਤਲਬ ਦਿਸ਼ਾ ਜਿਹੜੀ ਉਹ ਪੂਰੀ ਤਰ੍ਹਾਂ, ਸੰਘਰਸ਼ ਦੀ ਦਿਸ਼ਾ ਜਿਹੜੀ ਉਹ ਪੂਰੀ ਤਰ੍ਹਾਂ ਬਦਲ ਗਈ। ਹਾਂਜੀ, ਅੱਜ ਦੀ ਤਰੀਕ ਦੇ ਵਿੱਚ ਸਾਡਾ ਜਿਹੜਾ ਮਤਲਬ ਹੁਣ ਜੇ ਅਸੀਂ ਸੰਘਰਸ਼ ਕਰਨਾ ਤੇ ਸਾਡਾ ਫੋਕਸ ਆ ਜਿਹੜਾ ਉਹ ਕੇਂਦਰ ਸਰਕਾਰ ਹੋਊਗੀ। ਹਾਂਜੀ, ਸੋ ਇਹ ਸੰਘਰਸ਼ ਦੀ ਰੂਪ ਰੇਖਾ ਬਦਲਣ ਤੋਂ ਬਾਅਦ ਮੈਨੂੰ ਲੱਗਦਾ ਕਿ ਘੱਟੋ ਘੱਟ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਬੈਠ ਕੇ ਇੱਕ ਬਾਪੂ ਸੂਰਤ ਸਿੰਘ ਖਾਲਸਾ ਦੀ ਇਸ ਵੇਲੇ ਜਿਹੜੀ ਸਰੀਰਕ ਹਾਲਤ ਹੈ, ਜਿਨ੍ਹਾਂ ਹਾਲਾਤਾਂ ਚੋਂ ਉਹ ਲੰਘੇ ਨੇ, ਜਿਸ ਤਰ੍ਹਾਂ ਸਰਕਾਰ ਨੇ ਉਹਨਾਂ ਨੂੰ ਜਲੀਲ ਕੀਤਾ, ਤੇ ਦੂਸਰਾ ਇੱਕ 83 ਸਾਲ ਦਾ ਬਜ਼ੁਰਗ ਆ ਜਿਹੜਾ ਉਹਨੂੰ ਸਾਲ ਦਾ ਸਮਾਂ ਹੋਣ ਲੱਗਿਆ ਕਿ ਉਹ ਭੁੱਖ ਹੜਤਾਲ ਤੇ ਬੈਠਾ, ਤੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਸਰੀਰਕ ਤਕਲੀਫ ਦੇ ਨਾਲ ਲੰਘ ਰਹੇ ਨੇ, ਤੇ ਜਿਸ ਤਰ੍ਹਾਂ ਸਰਕਾਰ ਨੇ ਉਹਨਾਂ ਨੂੰ ਬਾਰ-ਬਾਰ ਜਲੀਲ ਕੀਤਾ ਵਾ, ਸਾਰਾ ਕੁਝ ਇੱਕ ਵਾਰੀ ਸਾਨੂੰ ਮੁੜ ਤੋਂ ਇਸ ਗੱਲ ਨੂੰ ਵਿਚਾਰਨਾ ਪਊਗਾ ਕਿ ਇਹ ਸੰਘਰਸ਼ ਆ ਜਿਹੜਾ ਇਹਨੂੰ ਜਾਰੀ ਰੱਖਣਾ, ਕਿਸ ਰੂਪ ਚ ਰੱਖਣਾ, ਸਾਡੀ ਦਿਸ਼ਾ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ। ਇਹ ਮੈਨੂੰ ਲੱਗਦਾ ਕਿ ਹੁਣ ਸਮਾਂ ਆ ਗਿਆ ਕਿ ਕੌਮ ਨੂੰ ਇਸ ਪਾਸੇ ਜ਼ਰੂਰ ਵਿਚਾਰਨਾ ਚਾਹੀਦਾ। ਅਸੀਂ ਇਹ ਜਿਹੜੀ ਸੁਪਰੀਮ ਕੋਰਟ ਦੇ ਹਦਾਇਤਾਂ ਤੋਂ ਬਾਅਦ ਜਿਹੜਾ ਸਮੁੱਚੇ ਰੂਪ ਦੇ ਵਿੱਚ ਇੱਕ ਦਿਸ਼ਾ ਜਿਹੜੀ ਸੰਘਰਸ਼ ਦੀ ਉਹ ਚੇਂਜ ਹੋਈ ਆ, ਉਹਦੇ ਬਾਰੇ ਵਿਚਾਰ ਵਟਾਂਦਰਾ ਕਰਕੇ, ਕਿਉਂਕਿ ਜਦੋਂ ਗੁਰੂ ਸਾਹਿਬ ਦਾ ਮੁੱਦਾ ਆ ਗਿਆ ਸਾਹਮਣੇ, ਤੇ ਜਿਵੇਂ ਤੁਸੀਂ ਕਹੀ ਆ ਕਿ ਬਾਪੂ ਸੂਰਤ ਸਿੰਘ ਖਾਲਸਾ ਵਾਲਾ ਸੰਘਰਸ਼ ਸੀ ਜਿਹੜਾ ਉਹ ਅਣਗੌਲਿਆ ਹੋ ਗਿਆ। ਦੂਸਰਾ ਜਿਹੜੇ ਜ਼ਿੰਮੇਵਾਰ ਸੀ ਸੰਘਰਸ਼ ਦੇ ਉਹ ਵੀ ਮਤਲਬ ਥੋੜਾ ਇਹਨੂੰ ਉਸ ਕਾਰਨ ਅਣਗੌਲਿਆ ਚਲਿਆ ਗਿਆ।
ਤੇ ਅੱਜ ਨਵੇਂ ਸਿਰੇ ਤੋਂ ਸਾਨੂੰ ਇਸ ਪਾਸੇ ਦੀ ਲੋੜ ਆ। ਤੇ ਦੂਜੇ ਪਾਸੇ ਜਿਹੜੀ ਸਾਡੇ ਕੋਲ ਸਮੱਸਿਆ ਇਹ ਆ ਕਿ ਸਰਕਾਰ ਨੇ ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਡਰ ਖੌਫ ਇੰਨਾ ਪੈਦਾ ਕਰ ਦਿੱਤਾ ਕਿ ਆਮ ਸਿੱਖ ਆ ਜਿਹੜਾ ਉਹ ਇਸ ਗੱਲ ਤੋਂ, ਸੰਘਰਸ਼ ਤੋਂ ਥੋੜਾ ਘਬਰਾਉਣ ਲੱਗ ਪਿਆ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਦੂਸਰਾ, ਕੌਮ ਇਸ ਕਰਕੇ ਹਤਾਸ਼ ਆ ਕਿ ਕੌਮ ਦੇ ਆਗੂ ਨੇ ਜਿਹੜੇ ਉਹ ਇੱਕ ਨਹੀਂ ਹੋ ਗਏ। ਸਾਡੇ ਕਈ ਕੇਂਦਰ ਬਣ ਗਏ ਨੇ, ਸਾਡੇ ਕਈ ਕੇਂਦਰ ਬਣ ਗਏ ਨੇ ਤੇ ਇੱਕ ਪਾਸੇ ਦੇਖਦਾ, ਦੂਜਾ ਦੂਜੇ ਪਾਸੇ ਦੇਖਦਾ, ਤੀਜਾ ਤੀਜੇ ਪਾਸੇ ਦੇਖਦਾ। ਸੋ ਕੌਮ ਨੂੰ ਇੱਕ ਵਾਰ ਜਿਹੜੀ ਮੈਂ ਗੱਲ ਕੀਤੀ ਆ ਕਿ ਉਹ ਦੁਸ਼ਮਣ ਤਾਕਤਾਂ ਦੇ 2070 ਦਾ ਏਜੰਡਾ, ਸਾਡੇ ਕੋਲ 2017 ਦਾ ਮਿਸ਼ਨ, ਤੇ ਸਾਡੇ ਕੋਲ ਅਹਿਮ ਗੱਲ ਇਹ ਆ ਕਿ ਬਾਪੂ ਸੂਰਜ ਸਿੰਘ ਖਾਲਸਾ ਜਿਹੜਾ 83 ਸਾਲ ਦਾ ਬਜ਼ੁਰਗ 1 ਸਾਲ ਤੋਂ ਸੰਘਰਸ਼ ਤੇ ਆ, 11 ਮਹੀਨੇ ਹੋ ਗਏ ਨੇ ਉਹਨਾਂ ਨੂੰ, ਕਿ ਆਖਰ ਨੂੰ ਇਸ ਦਾ ਵੀ ਇਤਿਹਾਸ ਨੇ ਸਾਡੇ ਤੋਂ ਜਵਾਬ ਮੰਗਣਾ ਕਿ ਕੌਮ ਨੇ ਕੀ ਕੀਤਾ। ਤੇ ਇਹ 3 ਮੁੱਦੇ ਨੇ ਇਸ ਵੇਲੇ ਜਿਨ੍ਹਾਂ ਬਾਰੇ ਸਾਨੂੰ ਇੱਕ ਵਾਰੀ ਫੇਰ ਮੁੜ ਤੋਂ ਇਕਜੁੱਟ ਹੋ ਕੇ, ਸਿਰ ਜੋੜ ਕੇ ਬੈਠ ਕੇ ਤੇ ਕੋਈ ਠੋਸ ਫੈਸਲਾ ਲੈ ਕੇ ਅਗਲਾ ਸੰਘਰਸ਼ ਆ ਜਿਹੜਾ ਉਹਦੀ ਰੂਪਰੇਖਾ ਲਿਖਣੀ ਚਾਹੀਦੀ ਆ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ 20 ਮੁੱਦਿਆਂ ਦੇ ਉੱਪਰ ਬੜੇ ਵੇਰਵੇ ਦੇ ਨਾਲ ਜਿਹੜੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਮਕਸਦ ਇਹੀ ਹੈ ਕਿ ਜਿਹੜੇ ਸਾਡੇ ਸਿੱਖ ਆਗੂ ਨੇ, ਜਿਹੜਾ ਬਾਕੀ ਜਥੇਬੰਦੀਆਂ ਦੇ ਆਗੂ ਨੇ, ਆਫ ਕੋਰਸ ਇਹ ਪ੍ਰੋਗਰਾਮ ਨੂੰ ਵੇਖਦੇ ਹੋਣਗੇ, ਸੁਣਦੇ ਹੋਣਗੇ, ਐਂਡ ਅਸੀਂ ਆਸ ਕਰਦੇ ਹਾਂ ਕਿ ਸ਼ਾਇਦ ਫਿਊਚਰ ਦੇ ਵਿੱਚ ਉਹ ਇੱਕ ਪਲੇਟਫਾਰਮ ਦੇ ਵਿੱਚ ਆਉਣ ਤੇ ਇਕਜੁੱਟ ਹੋ ਕੇ ਕੋਈ ਐਸੀ ਸਰਕਾਰ ਜਾਂ ਫਿਰ ਕੋਈ ਐਸੀ ਚੀਜ਼ ਬਣਾਉਣ ਜਿਸ ਦੇ ਵਿੱਚ ਸਾਰੇ ਇਕੱਠੇ ਹੋਏ। ਕਿਉਂਕਿ ਇਸ ਵੇਲੇ ਸਿੱਖ ਤਾਂ ਜਾਗਰੂਕ ਹੈ ਪਰ ਸਾਨੂੰ ਕੋਈ ਦਿਸ਼ਾ ਨਹੀਂ ਮਿਲ ਰਹੀ। ਸੋ ਮੇਬੀ ਹੋਪਫੁਲੀ ਇਨ ਕਮਿੰਗ ਡੇ ਸਾਨੂੰ ਕੋਈ ਦਿਸ਼ਾ ਦਿਖਾ ਸਕਣ ਉਹ। ਸੋ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।